भी ये गवर्नर राज वाला अज भी फैसल करीम कुंडी साहब कह रहे सन कि अगर मामला तावन पाकिस्तान तहरीक इंसाफ की हुकूमत दे नाल जारी रहा विफाक नाल तो फिर गवर्नर राज नहीं लगेगा, तो अगर मामला ख़राब हो गया तो फिर गवर्नर राज लग सकता है। ये गल बड़े दिनों तो हो रही है, लेकिन मुतजाद बयान आ रहे हैं। वफाकी वज़रात की तरफ को कह रहे हैं कि लग सकता नहीं लग सकता, आईनी है लेकिन फिलहाल नहीं ला रहे। तो की नज़र आ रहा है कि गवर्नर राज का कोई मामला बढ़ सकता है KP दे विच? देखो, गवर्नर राज कोई भी वफाक आस्ते लाना कोई खुशाइन गल नहीं होती, या साडा कोई ये प्रेफरेंस नहीं हैगी कि ਅਸੀਂ ਗਵਰਨਰ ਰਾਜ ਲਾਈਏ। ਉਹਨਾਂ ਨੂੰ ਮੈਂਡੇਟ ਮਿਲਿਆ, ਅਸੀਂ ਚਾਹੁੰਦੇ ਹਾਂ ਕਿ ਉਹ ਸਰਵ ਕਰਨ ਆਵਾਮ ਨੂੰ, ਲੇਕਿਨ ਉਹ ਆਪਣੇ ਦਾਇਰਾ ਕਾਰ ਚ ਕੰਮ ਕਰਨ ਨਾ। ਦੇਖੋ, ਦੋ ਤਿੰਨ ਮੇਨ ਗੱਲਾਂ ਨੇ। ਨੰਬਰ 1, ਜਿਹੜੀ ਡਿਪਲੋਮੈਟਿਕ ਮਾਮਲਾਤ ਨੇ ਜਿਹਦੇ ਚ ਅਫਗਾਨ ਤਾਲਿਬਾਨ ਦੇ ਨਾਲ ਅਸੀਂ ਇੰਗੇਜ ਕਰਨਾ, ਉਹ ਵਫਾਕ ਦਾ ਕੰਮ ਆ। ਉਹਦੇ ਉੱਤੇ ਮੰਫੀ ਪਾਲਿਸੀ ਦੇਣਾ, ਵਫਾਕ ਨੂੰ ਸਪੋਰਟ ਨਾ ਕਰਨਾ, ਬਲਕਿ ਉਹਦੇ ਇਖਤਲਾਫ 'ਚ ਚੱਲਣਾ, ਇਹਦੀ ਇਜਾਜ਼ਤ ਕਿਸੇ ਵੀ ਸੂਬੇ ਨੂੰ ਨਹੀਂ ਦਿੱਤੀ ਜਾ ਸਕਦੀ। ਦੂਜੀ ਗੱਲ, ਦਹਿਸ਼ਤਗਰਦੀ ਦੇ ਹਵਾਲੇ ਨਾਲ ਪ੍ਰੋਪੇਗੈਂਡਾ ਕਰਨਾ ਕਿ ਇਹ ਫੈਬਰਿਕੇਟਡ ਆ, ਇਹਦੇ ਵਿੱਚ ਤਵੱਜੋ, ਉਹ ਵੀ ਵਫਾਕੀ ਤੇ ਜਿਹੜੀ ਕਹਿ ਲੋ ਰਿਆਸਤ ਦੇ ਖਿਲਾਫ ਤੁਰਨਾ, ਉਹਦੇ ਖਿਲਾਫ ਪ੍ਰੋਪੇਗੈਂਡਾ ਕਰਨਾ, ਇਹ ਬਿਲਕੁਲ ਮਨਸਬ ਨਹੀਂ ਹੈਗਾ ਕਿਸੇ ਵੀ ਸੂਬੇ ਦਾ। ਤੀਜੀ ਗੱਲ, ਅਫਗਾਨ ਰੈਫਿਊਜੀਜ਼ ਦੇ ਹਵਾਲੇ ਨਾਲ ਉਹਨਾਂ ਦੀ ਜ਼ਿੰਮੇਵਾਰੀ ਆ ਨੈਸ਼ਨਲ ਐਕਸ਼ਨ ਪਲਾਨ 'ਚ 80% ਕੰਮ ਸੂਬਿਆਂ ਨੇ ਕਰਨੇ, ਤੇ ਉਹ ਕੰਮ ਨਾ ਕਰਨਾ ਬਲਕਿ ਉਹਦੇ ਤੇ ਡਰਾਮਾ ਕਰਨਾ, ਸਿਆਸਤ ਕਰਨਾ, ਇਹਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਿਹੜਾ ਉਹਨਾਂ ਦਾ ਕੰਮ ਆ ਉਹ ਉਹਦੇ ਉੱਤੇ ਤਵੱਜੋ ਦੇਣ, ਹੈਲਥ ਦੇ ਉੱਤੇ ਤਵੱਜੋ ਦੇਣ, ਐਜੂਕੇਸ਼ਨ ਦੇ ਉੱਤੇ, ਲਾਅ ਐਂਡ ਆਰਡਰ ਦੇ ਉੱਤੇ, ਸਫਾਈ ਦੇ ਉੱਤੇ ਤਵੱਜੋ ਦੇਣ, ਡਿਵੈਲਪਮੈਂਟ ਤਰੱਕੀ ਦੇ ਉੱਤੇ ਤਵੱਜੋ ਦੇਣ। ਉੱਥੇ ਤਵੱਜੋ ਕੋਈ ਨਹੀਂ ਹੈਗੀ, ਤੇ ਉਹ ਕੰਮ ਜਿਹੜੇ ਸੂਬੇ ਦੇ ਨਹੀਂ ਹੈਗੇ ਉਹਦੇ ਉੱਤੇ ਸਿਆਸੀ ਬਿਆਨਬਾਜ਼ੀ ਕਰਕੇ ਨੈਸ਼ਨਲ ਐਕਸ਼ਨ ਪਲਾਨ ਨੂੰ ਵੀ ਖਰਾਬ ਕਰਨਾ, ਇਸ ਚੀਜ਼ ਦੀ ਇਜਾਜ਼ਤ KPK ਨੂੰ ਨਹੀਂ, ਖਾਲੀ ਕਿਸੇ ਵੀ ਸੂਬੇ ਨੂੰ ਨਹੀਂ ਦਿੱਤੀ ਜਾ ਸਕਦੀ। ਤੇ ਇਹ ਵੀ ਫੈਸਲਾ ਜਿਹੜਾ ਹੈਗਾ ਇਸ ਵੇਲੇ ਹਾਲੇ ਤਾਈਂ, ਉਹ ਜਿਹੜਾ ਚੀਫ ਮਿਨਿਸਟਰ KPK ਆ, ਉਹਦੇ ਅਲਫਾਜ਼ੀ ਜਿਹੜੀ ਉਹ ਲਫ਼ਜ਼ ਜਿਹੜੇ ਇਸਤੇਮਾਲ ਕਰਦਾ, ਜਿਹੜੀ ਉਹ ਨੈਰੇਟਿਵ ਬਿਲਡ ਕਰ ਰਿਹਾ, ਉਹ ਗਲਤ ਆ। ਜੇ ਇਸ ਤਰ੍ਹਾਂ ਤੇ ਉਹ ਚਲੇਗਾ ਤੇ ਬਿਲਕੁਲ ਇਹਦੇ ਇਮਕਾਨਾਤ ਨੇ ਕਿ ਗਵਰਨਰ ਰੂਲ ਲੱਗ ਜਾਵੇ। ਇਹਦੇ ਉੱਤੇ ਆਲਰੇਡੀ ਟੈਕਨੀਕਲੀ ਲੀਗਲੀ ਇਹਨੂੰ ਵੇਖਿਆ ਜਾ ਰਿਹਾ ਕਿ ਕੀ ਰਸਤਾ ਸਾਨੂੰ ਅਪਣਾਉਣਾ ਚਾਹੀਦਾ। ਲੇਕਿਨ ਜੇ ਉਹ ਆਪਣੇ ਕੰਮ ਵੱਲ ਤਵੱਜੋ ਦੇ, ਫਿਰ ਇਹਦੀ ਲੋੜ ਕੋਈ ਨਹੀਂ, ਤੇ ਅਸੀਂ ਵੀ ਨਹੀਂ ਲਾਣਾ ਚਾਹੁੰਦੇ। ਲੇਕਿਨ ਪਾਕਿਸਤਾਨ ਦੇ ਮਫਾਦਾਤ ਨੂੰ ਅਸੀਂ ਮਜਰੂ ਨਹੀਂ ਕਰਾਂਗੇ, ਉਹਨਾਂ ਨੂੰ ਅਸੀਂ ਪ੍ਰੋਟੈਕਟ ਕਰਾਂਗੇ। ਤੇ ਜੇ ਇਹ ਇਸੀ ਰਸਤੇ ਤੁਰੇ ਰਹਿਣ ਕਿ ਇਹਨਾਂ ਨੇ ਪਾਕਿਸਤਾਨ ਦੇ ਮਫਾਦਾਤ ਨੂੰ ਖਰਾਬ ਕਰਨਾ ਹੈ, ਤੇ ਫਿਰ ਤੇ ਕੋਈ ਆਪਸ਼ਨ ਨਹੀਂ ਬਚੇਗੀ ਕਿ ਗਵਰਨਰ ਰਾਜ ਲੱਗ ਜਾਏ। एक और मामला भी है सर, कल मंगल है, तो मंगल वाले दिन जो मुलाकात होंगी, वज़ीर आला KP पहले भी मंगल वाले दिन आ चुके ने, इत्थे आके धरना भी दे चुके ने, बहुत सारे लोग आते हैं उत्थे बह जाते हैं। तो अगर कल भी वो आए या जुमेरात वाले दिन वो आए तो उन्होंने कोई मुलाकात की कोशिश की, दफ़ा 144 का नफाज कर दिता गया इतने रावलपिंडी के। तो कल वो आए तो तलाल चोरी साहब वगैरह कह रहे सन कि बड़ी सख्ती नाल निपटिया जाएगा। तो की सूरत हाल नज़र आ रही सर कल वास्ते? ਦੇਖੋ, ਬੜੀ ਸਿੱਧੀ ਜੀ ਗੱਲ ਆ ਕਿ ਮੁਲਾਕਾਤਾਂ ਦੀ ਜਿਹੜੀ ਗੱਲ ਕੀਤੀ ਜਾਵੇ ਜਾਂ ਵਿਜ਼ਿਟੇਸ਼ਨਸ ਦੀ ਗੱਲ ਕੀਤੀ ਜਾਵੇ, ਤੇ ਮੇਰੇ ਖਿਆਲ ਨਾਲ 500 ਤੋਂ 1000 ਵਿਜ਼ਿਟ ਹੋਏ ਨੇ ਖਾਨ ਸਾਹਿਬ ਨੂੰ। ਮੁxtਲਿਫ ਉਹਨਾਂ ਦੇ ਫੈਮਿਲੀ ਮੈਂਬਰ ਜਾਂ ਲਾਇਰਸ ਜਾਂ ਸਿਆਸੀ ਲੋਕ ਉਹਨਾਂ ਨੂੰ ਮਿਲਦੇ ਰਹੇ ਨੇ ਪਿਛਲੇ 2 ਸਾਲਾਂ ਦੇ ਵਿੱਚ। ਮੇਰੇ ਖਿਆਲ ਨਾਲ 500 ਤੋਂ 1000 ਤੋਂ ਵੀ ਜ਼ਿਆਦਾ ਮੁਲਾਕਾਤਾਂ ਹੋਈਆਂ ਨੇ। ਲੇਕਿਨ ਇਹ ਮੁਲਾਕਾਤਾਂ ਕਾਨੂੰਨ ਦੇ ਮੁਤਾਬਿਕ ਪਰਸਨਲ ਜਾਂ ਲੀਗਲੀ ਹੁੰਦੀਆਂ ਨੇ। ਇਨ ਮੁਲਾਕਾਤਾਂ ਦੇ ਜ਼ਰੀਏ ਸਿਆਸਤ ਨਹੀਂ ਖਾਨ ਸਾਹਿਬ ਕਰ ਸਕਦੇ। ਤੁਸੀਂ ਵੇਖ ਲਓ, ਜਿਹੜੀ ਮੁਲਾਕਾਤ ਜੇ ਤਖੀਰ ਨਾਲ ਹੋਈ, 1.5 ਮਹੀਨੇ ਬਾਅਦ ਹੋਈ ਮੁਲਾਕਾਤ, ਲੇਕਿਨ ਉਸ ਮੁਲਾਕਾਤ ਦੇ ਨਤੀਜੇ ਤੇ ਕਿਸ ਤਰ੍ਹਾਂ ਦਾ ਮੰਫੀ ਪ੍ਰੋਪੇਗੈਂਡਾ ਅਦਾਰਿਆਂ ਦੇ ਖਿਲਾਫ ਕੀਤਾ ਗਿਆ, ਇਹਦੀ ਇਜਾਜ਼ਤ ਨਹੀਂ ਹੈ। ਇਹਦੀ ਹੁਣ ਇਹਨੂੰ ਨਾ ਟੋਲਰੇਟ ਕੀਤਾ ਜਾਵੇਗਾ, ਨਾ ਹੁਣ ਇਹਦੀ ਸਪੇਸ ਦਿੱਤੀ ਜਾਵੇਗੀ, ਨਾ ਇਹਦੀ ਇਜਾਜ਼ਤ ਦਿੱਤੀ ਜਾਵੇਗੀ। ਇਹਦਾ ਮਤਲਬ ਕੀ ਆ ਕਿ ਇਹ ਵੀ ਮੁੱਦਾ ਜਿਹੜਾ ਹੈਗਾ ਖਾਨ ਸਾਹਿਬ ਔਰ PTI ਦੇ ਕੋਲ ਸੀਗਾ। ਜੇ ਉਹ ਮੁਲਾਕਾਤਾਂ ਕਾਨੂੰਨ ਦੇ ਦਾਇਰਾ ਕਾਰ 'ਚ ਰਹਿੰਦੇ ਹੋਏ ਕਰਦੇ ਰਹਿੰਦੇ ਤੇ ਕਿਸੇ ਨੇ ਵੀ ਨਹੀਂ ਰੋਕੀਆਂ ਸੀ, ਕਿਉਂਕਿ ਉਹ ਸਿਆਸਤ ਕਰਨਾ ਚਾਹੁੰਦੇ ਨੇ ਮੁਲਾਕਾਤਾਂ ਦੇ ਜ਼ਰੀਏ, ਇਹਦੀ ਇਜਾਜ਼ਤ ਨਹੀਂ ਮਿਲੇਗੀ। ਤੇ ਦੇਖੋ, KPK ਦਾ CM ਜਿਹੜਾ ਹੈਗਾ ਹੁਣ ਮਿਲ ਕੇ ਉਹ ਕਵੇ ਮੈਂ ਰਸਤੇ ਬੰਦ ਕਰਨ ਲੱਗਾ ਸੂਬੇ ਦੇ, ਤੇ ਜੇ ਮੁਲਾਕਾਤਾਂ ਦੇ ਨਤੀਜੇ ਤੇ ਇਹੋ ਜਿਹੇ ਕੰਮ ਹੋਣੇ ਨੇ ਤੇ ਉਹਦੀ ਇਜਾਜ਼ਤ ਤੇ ਕੋਈ ਵੀ ਨਹੀਂ ਦੇ ਸਕਦਾ ਨਾ ਦੇਣੀ ਚਾਹੀਦੀ ਹੈ। ਇਹ ਗੱਲ ਹੈਗੀ ਆ। ਇਹ ਲੋਕਾਂ ਨੂੰ ਸਮਝਣ ਵਾਸਤੇ ਬੜਾ ਲਾਜ਼ਮ ਹੈਗਾ ਕਿ ਮੁਲਾਕਾਤਾਂ ਦੀ ਇਜਾਜ਼ਤ ਕਾਨੂੰਨ ਦੇ ਵਿੱਚ ਹੈਗੀਆਂ, ਤੇ ਕੋਈ ਹਕੂਮਤ ਨਹੀਂ ਕਹਿੰਦੀ ਕਿ ਨਾ ਹੋ, ਲੇਕਿਨ ਸਿਆਸਤ ਕਰਨ ਦੀ ਇਜਾਜ਼ਤ ਨਹੀਂ ਹੈਗੀ। ਉਹ ਅਸੀਂ ਇੰਸ਼ੋਰ ਕਰਾਂਗੇ ਕਿ ਹੁਣ ਨਾ ਹੋਵੇ। आखिर एक और मामला है सोशल मीडिया के हवाले नाल, अज मरियम औरंगजेब साहिबा भी गुफ्तगू की है।
ਤੇ ਖਬਰ ਇਹ ਹੈ ਕਿ ਮੋਹਸਿਨ ਨਕवी ਸਾਹਿਬ ਵਜ਼ੀਰ ਦਾਖਲਾ ਸਾਹਿਬ ਬਾਕਾਇਦਾ ਤੌਰ ਤੇ ਗਏ ਨੇ, ਉਹਨਾਂ ਮੁਲਾਕਾਤ ਵੀ ਕੀਤੀ ਹੈ। ਤੇ ਜਿਹੜੇ ਬਰਤਾਨੀਆ ਦੇ ਵਿੱਚ ਦੋ ਲੋਕਾਂ ਦਾ ਮੈਂ ਨਾਂ ਵੀ ਲੈ ਲੈਣਾ, ਸ਼ਹਜ਼ਾਦ ਅਕਬਰ ਤੇ ਆਦਰ ਰਾਜਾ ਦੇ ਹਵਾਲੇ ਨਾਲ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਆ ਕੁਝ ਹੋਰ ਵੀ ਲੋਕ ਨੇ ਜਿਨ੍ਹਾਂ ਦੇ ਖਿਲਾਫ ਕ੍ਰੈਕਡਾਊਨ ਹੋ ਸਕਦਾ ਹੈ? ਸੋਸ਼ਲ ਮੀਡੀਆ ਤੇ ਆਉਣ ਵਾਲੇ ਦਿਨਾਂ 'ਚ ਕੁਝ ਸਖਤੀਆਂ ਹੋ ਸਕਦੀਆਂ ਨੇ ਮਜ਼ੀਦ? ਇਸ ਹਵਾਲੇ ਨਾਲ ਹੀ ਦੱਸ ਦਿਓ। ਸਾਡੀ ਜ਼ੀਰੋ ਟੋਲਰੈਂਸ ਆ ਜਿਹੜੇ ਅਦਾਰਿਆਂ ਨੂੰ, ਮੁਲਕ ਦੇ ਮਫਾਦਾਤ ਨੂੰ ਤੇ ਐਂਟੀ ਸਟੇਟ ਪ੍ਰੋਪੇਗੈਂਡਾ ਜਿਹੜੇ ਯੂਟਿਊਬਰ, ਉਹ ਭਾਵੇਂ ਪਾਕਿਸਤਾਨ 'ਚ ਬੈਠੇ ਹੋਣ ਜਾਂ ਬਹਿਰੂਨੇ ਮੁਲਕ ਬੈਠੇ ਹੋਣ, ਬਿਲਕੁਲ ਹਕੂਮਤ ਪਰਸੂ ਕਰੇਗੀ। ਜੇ ਬਹਿਰੂਨੇ ਮੁਲਕ ਹੋਣਗੇ, ਸਾਡੀ ਕੋਸ਼ਿਸ਼ ਹੋਏਗੀ ਅਸੀਂ ਉਹਨਾਂ ਨੂੰ ਵਾਪਸ ਲਿਆਈਏ ਤੇ ਉਹਨਾਂ ਉੱਤੇ ਟ੍ਰਾਇਲ ਕਰਨ। ਤੇ ਜੇ ਇੱਥੇ ਹੋਣਗੇ ਤੇ ਕ੍ਰੈਕਡਾਊਨ ਜ਼ਰੂਰ ਹੋਏਗਾ। ਬਿਲਕੁਲ ਆਜ਼ਾਦੀ ਰਾਏ ਹੈਗੀ ਆ, ਫਰੀडम ਆਫ ਐਕਸਪ੍ਰੈਸ਼ਨ ਹੈਗਾ, ਲੇਕਿਨ ਕਾਨੂੰਨ ਦੇ ਦਾਇਰਾ ਕਾਰ ਦੇ ਵਿੱਚ। ਜੋੜਾ ਕ੍ਰਾਸ ਕਰੇਗਾ ਉਹਨੂੰ ਆੜੇ ਹੱਥੋਂ ਜਿਹੜਾ ਉਹਨੂੰ ਕਟਹਿਰੇ ਤੇ ਖੜਾ ਕੀਤਾ ਜਾ। ਤੇ ਤਲਾਲ ਚੌਧਰੀ ਸਾਹਿਬ ਜਿਹੜਾ ਹੈ ਉਹ ਕਿਹਾ ਹੈ ਕਿ ਜੀ ਇਹ ਲੱਤਾਂ ਦੇ ਬੂਤ ਨੇ, ਇਹਨਾਂ ਨੂੰ ਜਿਹੜਾ ਹੈ ਗੱਲਾਂ ਨਾਲ ਨਹੀਂ ਸਮਝਾਇਆ ਜਾ ਸਕਦਾ। ਮੈਂ ਆਪਣੇ ਇੰਟਰੋ 'ਚ ਵੀ ਕਿਹਾ ਕਿ ਜਿਹੜੀ ਤਲਖੀ ਹੈ ਬਹੁਤ ਜ਼ਿਆਦਾ ਆ ਗਈ ਹੈ, ਬਹੁਤ ਹੀ ਸਖਤ ਕਿਸਮ ਦੇ ਬਿਆਨਾਤ ਦਿੱਤੇ ਜਾ ਰਹੇ ਨੇ ਵਫਾਕੀ ਵਜ਼ਰਾਤ ਦੀ ਤਰਫ ਕੋਲ ਵੀ। ਸਰ ਇਹਦਾ ਕੀ ਮਤਲਬ ਲਈਏ ਸਰ? ਬਿਸਮਿल्लाह रहमान रहीम। देखो, ਜਿਹੜੀ ਗੱਲ ਹਕੂਮਤ ਕਰ ਰਹੀ ਹੈ ਜਾਂ ਜਿਹੜੀ ਗੱਲ ਅਤਾ ਤਾਰੜ ਸਾਹਿਬ ਜਾਂ ਤਲਾਲ ਚੌਧਰੀ ਜਾਂ DGISPR ਦੀ ਹੈਗੀ ਆ, ਉਹ ਜਵਾਬ ਆ। ਜਿਹੜਾ ਪਹਿਲਾ ਹਮਲਾ ਕੀਤਾ ਗਿਆ ਹੈ ਉਹ ਖਾਨ ਸਾਹਿਬ ਨੇ ਕੀਤਾ ਹੈ, ਔਰ ਉਹਦੇ 'ਚ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ, ਜਿਹੜੀ ਟਵੀਟ ਕੀਤੀ ਹੈ, ਜਿਹਦੇ 'ਚ ਉਹਨਾਂ ਨੇ ਚੀਫ ਆਫ ਆਰਮੀ ਸਟਾਫ ਜਾਂ CDF ਨੂੰ ਉਹਨਾਂ ਵਾਸਤੇ ਗਲਤ ਅਲਫਾਜ਼ ਇਸਤੇਮਾਲ ਕੀਤੇ ਨੇ। ਨੰਬਰ 2, ਜਿਹੜੀ ਉਹਨਾਂ ਨੇ ਗੱਲ ਕੀਤੀ ਆ ਕਿ ਜਿਹੜੇ NDU 'ਚ ਜਿਹੜਾ ਇੱਕ ਨੈਸ਼ਨਲ ਸਿਕਿਉਰਿਟੀ ਵਰਕਸ਼ਾਪ ਆ, ਉਹਦੇ 'ਚ ਜਿਹੜੇ PTI ਦੇ ਮੈਂਬਰ ਉਸ ਵਰਕਸ਼ਾਪ 'ਚ ਹਿੱਸਾ ਲੈ ਰਹੇ ਨੇ, ਉਹਨਾਂ ਨੇ ਮੀਰ ਜਾਫਰ ਮੀਰ ਸਾਦਕ ਕਿਹਾ। ਯਾਨੀ ਕਿ ਇਹਦਾ ਮਤਲਬ ਇਹ ਹੈ ਕਿ ਜੋ ਵੀ ਆਦਮੀ ਜਾਂ PTI ਦਾ ਮੈਂਬਰ ਫੌਜ ਦੇ ਨਾਲ ਨਾਰਮਲ ਕਿਸਮ ਦਾ ਕੋਈ ਰਿਲੇਸ਼ਨਸ਼ਿਪ ਰੱਖੇਗਾ ਜਾਂ ਉਹਨਾਂ ਨਾਲ ਕੋਈ ਕੰਮ ਕਰੇਗਾ ਤੇ ਉਹਨੂੰ ਜਿਹੜਾ ਗੱਦਾਰ ਕਰਾਰ ਦੇ ਦਿੱਤਾ ਗਿਆ। ਤੇ ਦੇਖੋ, ਇਹ ਜਿਹੜੀ ਚੀਜ਼ਾਂ ਨੇ, ਨਾ ਇਹ ਆਈਨੀ ਨੇ ਨਾ ਇਹ ਕਾਨੂੰਨੀ ਨੇ। ਇਹਦਾ ਮਤਲਬ ਆ ਕਿ ਨਫ਼ਰਤ ਦੇ ਬੀਜ ਬੋਏ ਜਾ ਰਹੇ ਨੇ ਖਾਨ ਸਾਹਿਬ ਵੱਲੋਂ ਫੌਜ ਤੇ ਆਵਾਮ ਦੇ ਵਿੱਚ, ਤੇ ਇਸ ਚੀਜ਼ ਦੀ ਕੋਈ ਟੋਲਰੈਂਸ ਨਹੀਂ ਹੈਗੀ। ਤੇ ਬਾਕੀ ਜਿਹੜੀ ਹਕੂਮਤ ਕਰ ਰਹੀ ਹੈ ਉਹ ਤੇ ਫਿਰ ਉਹਦੇ ਰੱਦੇ ਅਮਲ 'ਚ ਕਰ ਰਹੀ ਹੈ। ਤੇ ਮੇਰਾ ਖਿਆਲ ਆ ਕਿ ਸਵਾਲ ਮੁੱਦਾ ਉੱਥੇ ਹੀ ਹੋਣਾ ਚਾਹੀਦਾ ਕਿ ਖਾਨ ਸਾਹਿਬ ਇਹੋ ਜਿਹੀ ਨਫ਼ਰਤ ਅੰਗੇਜ਼ ਸਿਆਸਤ ਕਿਉਂ ਕਰ ਰਹੇ ਨੇ, ਜਾਂ ਖਾਨ ਸਾਹਿਬ ਜਿਹੜੇ ਨੇ ਨਫ਼ਰਤ ਦੇ ਬੀਜ ਬੋ ਕੇ ਤਕਸੀਮ ਕਿਉਂ ਪਾ ਰਹੇ ਨੇ ਪਾਕਿਸਤਾਨ ਅਵਾਮ ਦੇ ਵਿੱਚ ਤੇ ਅਦਾਰਿਆਂ ਦੇ ਵਿੱਚ। ਤੇ ਇਸ ਚੀਜ਼ ਦੀ ਉਹ ਆਦਮੀ ਜਿਹਨੂੰ 14 ਸਾਲ ਦੀ ਸਜ਼ਾ ਹੋਈ ਹੈ ਕਰਪਸ਼ਨ ਦੇ ਵਿੱਚ, ਤੇ ਉਹ ਸਜ਼ਾ ਕੱਟ ਰਿਹਾ ਹੈ। ਤੇ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਇੱਕ ਆਦਮੀ, ਇੱਕ ਕੈਦੀ ਜਿਹੜਾ ਹੈਗਾ, ਉਹ ਮੁਲਕ ਦੇ ਵਿੱਚ ਅਭਾਮ ਪੈਦਾ ਕਰੇ, ਉਹ ਮੁਲਕ ਦੇ ਵਿੱਚ ਸਿਆਸੀ ਹਲਚਲ ਪੈਦਾ ਕਰੇ। ਉਹ ਸਜ਼ਾ ਕੱਟ ਰਿਹਾ, ਉਹ ਸਜ਼ਾ ਕੱਟੇ, ਤੇ ਸਿਆਸਤ ਦੀ ਇਜਾਜ਼ਤ ਹੁਣ ਉਹਨੂੰ ਨਹੀਂ ਦਿੱਤੀ ਜਾਵੇਗੀ।